ਕਬਰ 'ਚ ਨਹੀਂ ਪਾਇਆ, ਕਿਸੇ ਨੂੰ ਕਫਨ ਨਹੀਂ ਦਿੱਤਾ, ਉਂਝ ਪਈਆਂ। ਆ ਨਵੀਂ ਨਸਲ ਨੂੰ ਕੀ ਪਤਾ ਪਾਕਿਸਤਾਨ ਕਿੰਜ ਬਣਿਆ। ਨਹੀਂ ਇਹਨਾਂ ਨੂੰ ਕੀ ਪਤਾ। ਸੀਨੇ ਦੇ ਵਿੱਚ ਬਲਮਾਂ ਟੁੱਟੀਆਂ, ਕਲਮ ਹੋਏ ਸਿਰ ਕਲਮਾਂ ਟੁੱਟੀਆਂ, ਇੱਜ਼ਤ ਵਾਲੀ ਟਾਹਣੀ ਉੱਤੋਂ ਅਜ਼ਰਾ ਰਜ਼ੀਆ ਸਲਮਾਂ ਟੁੱਟੀਆਂ, ਤਾਂ ਜਾ ਕੇ ਇਹ ਮੌਕਾ ਬਣਿਆ। ਖੂਹਾਂ ਦੇ ਵਿੱਚ ਛਾਲਾਂ ਮਾਰੀਆਂ ਕੁੜੀਆਂ ਨੇ ਜਿੱਤ ਬਚਾਉਣ ਵਾਸਤੇ, ਫਿਰ ਮਰਨਾ ਤੇ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ। ਕੀ ਪੁੱਛਣਾ। ਤਿੰਨਾਂ ਮੀਲਾਂ 'ਚ ਤੇ ਕਾਫਲਾ ਮਰਿਆ ਸੀ, ਦੰਦੇ ਲੱਗੇ ਸੀ। ਟਾਂਗਰਿਆਂ ਦਾ ਸੁਣਿਆ ਹੁਣ ਸੱਜਲ ਵੱਡੀ ਟਾਂਗ ਦਾ ਜਿਹੜਾ ਚੜ੍ਹ ਕੇ ਚੜ੍ਹਦਾ ਸੀ ਅੰਮ੍ਰਿਤਸਰ ਨੂੰ, ਉਹ ਤੇ 3 ਮੀਲ ਦੁਨੀਆ ਇੰਨੀ ਮਰੀ ਸੀ। ਚਿੜੀਆਂ ਨੂੰ ਆਖੋ ਤੇ ਘੋੜੀਆਂ ਦੇ ਉੱਤੇ ਆਉਂਦੇ ਸੀ ਆ ਤਲਵਾਰਾਂ ਲੈ ਕੇ। ਸਾਨੂੰ 3 ਰਾਤਾਂ 3 ਦਿਨ ਤੋਂ ਛੱਡਿਆ ਜਲੰਧਰ ਦੇ ਜ਼ਿਲ੍ਹੇ 'ਚੋਂ ਤੇ ਮਰ ਗਈਆਂ 2-3 ਮੇਰੀਆਂ ਭੈਣਾਂ ਰਾਜ ਤੁਰ ਤੁਰ ਕੇ। 2 ਤੋਰ ਹੀ ਛੱਡਿਆ ਭੁੱਖੇ ਅੰਦਰ ਰਹਿਣਾ। ਗੁੰਮ ਗਏ ਘਰਾਂ ਦੇ ਬਾਹਰ ਨੀ। ਮੇਰਾ ਸਾਡੀ ਗਾਂ ਤੇ ਬੱਚਾ ਸੀ ਤੇ ਮੇਰੇ ਬਨੇ ਬਾਹਰ ਚਾਰਨਾ ਤੇ ਉਹਨਾਂ ਨੇ ਆਖਣਾ ਬਾਬੇ ਨੂੰ ਖੜਾ ਸਰਦਾਰ ਜੀ ਮੈਂ ਤੇ ਚੂੜਾ ਹਾਂ। ਮੈਂ ਖੜਾ ਮੁਸਲਮਾਨ ਚੂੜਾ ਬਣ ਕੇ ਆਂਦਾ ਮੈਂ ਸੇ। ਸਾਡੇ ਉਸ ਭਾਈ ਨੇ ਪਤਾ ਕੀ ਕੀਤਾ ਕਰਤਾਰ ਸਿੰਘ ਨੇ, ਉਹਨੇ ਨਾ ਆਪਣੇ ਅੰਦਰ ਵਾੜਦੇ ਲੈਂਦਾ ਸੀ ਇਹ ਹਵੇਲੀ 'ਚ, ਡੰਗਰਾਂ ਵਾਲੀ ਹਵੇਲੀ 'ਚ ਵਾੜ ਕੇ ਬੂਹਾ ਮਾਰ ਦਿੰਦਾ ਸੀ। ਜਦੋਂ ਜਸਾ ਆਉਂਦਾ ਸੀ ਨਾ ਅੱਗੇ ਹੋ ਜਾਂਦਾ, ਆਂਦਾ ਵੇਖ ਲਓ ਪਿੰਡ 'ਚ ਕੋਈ ਬੰਦਾ ਨਹੀਂਗਾ। ਦੇ ਮੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ। ਉਹਦਾ ਤੇ ਸਾਰੇ ਮੁਲਕ ਨੂੰ ਪਤਾ, ਉਹ ਤੇ ਅਸਤਬਾਜੀ ਚਲਾਉਂਦਾ ਸੀ। ਅਸਤਬਾਜੀ ਜਿਹੜੀ ਚੱਲਦੀ ਨੇ ਉਹ ਸੀ ਸਾਰਿਆਂ ਨੂੰ ਪਤਾ ਉਹਦਾ। ਤੇ ਸਿਰ ਵਾਲਾ ਪਾਰ ਨੀ। ਚੱਲ ਤੇਰੀ ਬੱਚੀ ਜਵਾਨ ਤੇ ਆਖਣਾ ਅੱਛਾ ਫਿਰ ਮਕਾਨ ਲੈਣਾ ਨਾ, ਜਿਹੜੀ ਲੋੜ ਸਾਨੂੰ ਦੱਸ। ਕਿਸੇ ਉਹਨੇ ਦੇ ਚੌਲ, ਕਿਸੇ ਉਹਨੇ ਦੇ ਦੇਣੇ, ਕਿਤੇ ਕੱਪੜਾ ਲੀੜਾ ਸਾਰਾ ਕੁਝ ਦੇ ਕੇ ਧੀ ਬੂਹੇ ਉਠਾ ਦਿੰਦੇ ਸੀ। ਧੀ ਸਾਂਝੀ ਸੀ ਸਾਰਿਆਂ ਦੀ। ਆਖਣਾ ਉਹ ਮੇਰੀ ਧੀ ਆ, ਉਹ ਮੇਰਾ ਜਵਾਨ। ਪਾਉਂਦੀ ਪਈ ਏ ਡੰਡ ਕਹਾਣੀ, ਮੋਹਰਾ ਕਰ ਗਈ ਖੰਡ ਕਹਾਣੀ, ਤੇ ਇੱਜ਼ਤਾਂ ਲਹੂ ਦੇ ਸ਼ੋਅ 'ਚ ਤਰੀਆਂ, ਕੰਢੇ ਲੱਗੀ ਵੰਡ ਕਹਾਣੀ। ਵੰਡ ਕਹਾਣੀ ਪਾਰਟੀਸ਼ਨ ਸਾਡੀ, ਬਟਵਾਰਾ ਜਿਹੜਾ ਹੈ ਚੜ੍ਹਦੇ ਤਾਂ ਲਹਿੰਦੇ ਪੰਜਾਬ ਦਾ, ਜਿੱਥੋਂ 1-2 ਨਵੇਂ ਦੇਸ਼ ਬਣਾ ਗਿਆ, ਉੱਥੇ ਕਿੰਨੀਆਂ ਅਣਕਹੀ ਦਾਸਤਾਨਾਂ ਜਿਹੜੀਆਂ, ਕਿੰਨੇ ਸੁਪਨੇ ਜਿਹੜੇ ਅੱਖਾਂ 'ਚ ਟੁੱਟ ਗਏ, ਕਿੰਨੀਆਂ ਇੱਜ਼ਤਾਂ ਜਿਹੜੀਆਂ ਖਰਾਬ ਹੋਈਆਂ, ਕਿੰਨੀਆਂ ਧੀਆਂ ਦੇ ਸੁਹਾਗ ਉਜੜ ਗਏ, ਕਿੰਨੀਆਂ ਭੈਣਾਂ ਦੇ ਭਰਾ ਵਿਛੜ ਗਏ, ਕਿੰਨੀਆਂ ਧੀਆਂ ਦੇ ਸਿਰਾਂ ਤੋਂ ਉਹਨਾਂ ਦੇ ਪਿਓਆਂ ਦਾ ਮਾਵਾਂ ਦਾ ਸਾਇਆ ਗਿਆ। ਅੱਜ ਉਸੇ ਪੀੜਤਾਂ ਨੂੰ ਲੈ ਕੇ ਤੁਹਾਡਾ ਬਾਈ ਇਜਾਜ਼ ਪਾਰਸ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਪੰਜਾਬੀ ਲਹਿਰ ਚੈਨਲ 'ਤੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਅਗਲੀ ਗੱਲਬਾਤ ਅਸੀਂ ਅੰਮਾ ਜੀ ਸਾਡੇ ਨਾਲ ਆ, ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਅਸਲਾਮ ਵਾਲੇਕੁਮ ਮਾਂ ਜੀ। ਵਾਲੇਕੁਮ ਸਲਾਮ। ਮਾਂ ਜੀ ਕੀ ਨਾਂ ਤੁਹਾਡਾ? ਜੀਜਾਂ ਪੁੱਤ। ਜੀਜਾਂ। ਚੜ੍ਹਦੇ ਪੰਜਾਬ ਤੋਂ, ਇੰਡੀਆ ਤੋਂ ਤੁਸੀਂ ਕਿਹੜਾ ਸ਼ਹਿਰ ਸੀ ਤੁਹਾਡਾ? ਅੰਮ੍ਰਿਤਸਰ। ਅੰਮ੍ਰਿਤਸਰ। ਤਾਂ ਪਿੰਡ ਦਾ ਨਾਂ? ਸਰਲੀ। ਸਰਲੀ। ਸਰਲੀ ਚੜ੍ਹਦੇ ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ ਇੱਕ ਮਸ਼ਹੂਰ ਪਿੰਡ ਹੈ, ਔਰ ਉਹਦੇ ਹਵਾਲੇ ਨਾਲ ਇੱਕ ਮੈਂ ਜਾਣਕਾਰੀ ਵੀ ਸਾਂਝੀ ਕਰਦਾ ਜਾਵਾਂ ਕਿ ਸਾਡੇ ਸ਼ੇਰੇ ਪੰਜਾਬ ਲਾਲਾ ਬੈਦੁੱਲਾ ਕੰਬੋਹ ਦਾ ਪਿੰਡ ਹੈ ਸਰਲੀ, ਚੜ੍ਹਦੇ ਪੰਜਾਬ 'ਚ। ਅੱਛਾ ਅੰਮਾ ਜੀ, ਤੁਹਾਨੂੰ ਆਪਣੇ ਪਿੰਡ ਬਾਰੇ ਕਿੰਨਾ ਕੁ ਯਾਦ ਹੈ? ਕਿਸ ਤਰ੍ਹਾਂ ਦਾ ਸੀ ਪਿੰਡ ਤੁਹਾਡਾ? ਸਾਡਾ ਪਿੰਡ ਪੁੱਤ ਇੱਦਾਂ ਜਿੱਦਾਂ ਸਾਡੇ ਇੱਧਰ ਪਿੰਡ ਹੁੰਦੇ ਨੇ। ਆਹ ਸਾਡੀ ਹਵੇਲੀ ਸੀ, ਆਹ ਸਾਡਾ ਬਾਗ ਸੀ ਲਾਗੇ, ਤੇ ਵਿੱਚ ਬੈਠ ਕੇ ਸੀ ਉੱਥੇ ਆਈ ਪੁਲਿਸ ਆਉਂਦੀ ਹੁੰਦੀ ਸੀ। ਬੜਾ ਸਾਰਾ ਯਾਦ ਹੀ ਆ। ਤੇ ਜਿਹੜਾ ਕਰਤਾਰ ਸਿੰਘ ਸੀ ਜੱਟ, ਉਹਨੇ ਸਾਨੂੰ ਲਿਆਂਦਾ ਹੈ ਅਤੇ ਕਾਫਲੇ ਦੇ ਵਿੱਚ ਉਹਨੇ ਸਾਨੂੰ ਲਿਆਂਦਾ ਹੈ। ਕਰਤਾਰ ਸਿੰਘ ਸੀ ਉਹਦਾ ਨਾਂ? ਹਾਂਜੀ। ਤੁਹਾਡੇ ਪਿੰਡ 'ਚ ਮਾਂ ਜੀ ਕਿੰਨੇ ਕੁ ਕਤਲ ਵਾਰਤ ਹੋਈ ਸੀ? ਕਿੰਨੇ ਕੁ ਕਤਲ ਹੋਏ ਸੀ ਜਦ ਪਾਕਿਸਤਾਨ? ਉਹ ਤਾਂ ਸਾਡੇ ਪਿੰਡ 'ਚ ਕੋਈ ਨਹੀਂ ਸੀ ਕਤਲ ਹੋਇਆ। ਸਾਡੇ ਉਸ ਭਾਈ ਨੇ ਪਤਾ ਕੀ ਕੀਤਾ ਕਰਤਾਰ ਸਿੰਘ ਨੇ, ਉਹਨੇ ਨਾ ਆਪਣੇ ਅੰਦਰ ਵਾੜਦੇ ਲੈਂਦਾ ਸੀ ਇਹ ਹਵੇਲੀ 'ਚ, ਡੰਗਰਾਂ ਵਾਲੀ ਹਵੇਲੀ 'ਚ ਵਾੜ ਕੇ ਬੂਹਾ ਮਾਰ ਦਿੰਦਾ ਸੀ।
ਜਦੋਂ ਜਸਾ ਆਉਂਦਾ ਸੀ ਨਾ ਉਹ ਅੱਗੇ ਹੋ ਜਾਂਦਾ ਆਂਦਾ ਵੇਖ ਲਓ ਪਿੰਡ 'ਚ ਕੋਈ ਬੰਦਾ ਨਹੀਂਗਾ ਤੇ ਉਹ ਆਪਣੇ ਬੇਲੀ 'ਚ ਲੈ ਜਾਂਦਾ ਸੀ। ਫਿਰ ਮੁੜ ਕੇ ਜਦੋਂ ਜਸਾ ਚਲਾ ਜਾਂਦਾ ਸੀ ਏਦਾਂ ਘੋੜੀਆਂ ਤੇ ਇਹਦਾ ਤਲਵਾਰਾਂ ਫੜੀਆਂ ਹੁੰਦੀਆਂ ਉਹਨਾਂ ਨੇ ਨਾ ਕਹਿ ਦੇਣਾ ਕੋਈ ਬੰਦਾ ਤੇ ਮੀਨਾ ਹੋਇਆ ਨਿਕਲ ਗਿਆ ਨੇ। ਉਹ ਜਦੋਂ ਜਸਾ ਚਲਾ ਜਾਣਾ ਉਹਨਾਂ ਨੂੰ ਘਰੋਂ ਘਰੀ ਕਲਾ ਦੇਣ ਜਾਓ ਪਕਾ ਖਾ ਲਵੋ ਹੈਂ ਮੁਸਲਮਾਨਾਂ ਨੂੰ। ਤੇ ਜਦੋਂ ਫਿਰ ਉਹ ਪਕਾ ਖਾ ਕੇ ਉਹਨੇ ਫਿਰ ਉੱਥੇ ਆਪਣੀ ਬੇਲੀ ਲੈ ਜਾਣੀ। ਬਹੁਤ ਖੈਰ ਖਾ ਹੋਇਆ ਉਹ ਸਾਡੇ। ਅੱਛਾ ਜੀ, ਤੁਸੀਂ ਵੇਖ ਸੁਣ ਸਕਦੇ ਹੋ ਕਿ ਮਾਂ ਜੀ ਜਿਹੜੀ ਗੱਲ ਕਰ ਰਹੇ ਆ ਕਿ ਸਰਦਾਰ ਕਰਤਾਰ ਸਿੰਘ ਉਹਨਾਂ ਦਾ ਨਾਂ ਸੀ ਪਿੰਡ ਸਰਲੀ ਦੇ, ਕਿ ਕੀ ਪਿਆਰ ਸੀ, ਕੀ ਪ੍ਰੀਤ ਸੀ, ਕੀ ਮੁਹੱਬਤਾਂ ਦੀਆਂ ਪ੍ਰੀਤਾਂ ਦੀਆਂ ਗੰਢਾਂ ਸੀਗੀਆਂ ਕਿ ਜਦ ਵੀ ਕੋਈ ਜਥਾ ਮਾਂ ਜੀ ਕਹਿੰਦੇ ਕਿ ਹਮਲਾ ਕਰਦਾ ਸੀ ਕਰਤਾਰ ਸਿੰਘ ਆਪਣੀ ਹਵੇਲੀ 'ਚ ਲਗਾ ਲੈਂਦਾ ਸੀ ਮੁਸਲਮਾਨਾਂ ਨੂੰ। ਹਾਂਜੀ ਹਾਂਜੀ ਔਰ ਕਹਿੰਦਾ ਸੀ ਵੀ ਇੱਥੇ ਤਾਂ ਕੋਈ ਨਹੀਂ, ਮਹੀਨਾ ਹੋ ਗਿਆ ਚਲੇ ਗਏ। ਅੱਛਾ ਮਾਂ ਜੀ, ਜਦ ਜਥੇ ਪੈਣੇ ਸ਼ੁਰੂ ਹੋਏ, ਲੜਾਈਆਂ ਹੋਣੀਆਂ ਸ਼ੁਰੂ ਹੋਈਆਂ, ਉਸ ਤੋਂ ਪਹਿਲੇ ਸਿੱਖ ਮੁਸਲਮਾਨ ਕਦੀ ਤੁਸੀਂ ਸੁਣਿਆ ਸੀ ਲੜੇ ਆਪਸ ਦੇ ਵਿੱਚ? ਨਹੀਂ, ਕੋਈ ਨਹੀਂ। ਉਹ ਤੇ ਬਹੁਤ ਖੈਰ ਖਾ ਸੀ, ਧੀਆਂ ਦੇ ਵਿਆਹ ਕਰਦੇ ਸੀ, ਲੋਕਾਂ ਦੀਆਂ ਧੀਆਂ ਦਿੰਦੇ ਸੀ, ਕੱਪੜੇ ਦਿੰਦੇ ਸੀ, ਡੇਕਾਂ ਦੇ ਚੌਲ ਦਿੰਦੇ ਸੀ, ਬੜਾ ਕੁਝ ਕਰਦੇ ਸੀ, ਮਾੜਿਆ ਤੇ ਬੜਿਆ ਵਿਆਹ ਸ਼ਾਦੀ ਰੋਟੀਆਂ ਦਿੰਦੇ ਸੀ, ਹਰ ਚੀਜ਼ ਉਹਨਾਂ ਨੇ ਟੱਬਰ ਦੇ ਖਾਣ ਜੋਗੀਆਂ ਦੇਣੀਆਂ। ਬਹੁਤ ਚੰਗੇ ਸੀ ਸਾਡੇ ਪਿੰਡ ਦੇ ਲੋਕ। ਉਹ ਮਗਰੋਂ ਜਦੋਂ ਆ ਹੋ ਗਿਆ ਨਾ ਹਰਜਲਾ ਪੈ ਗਿਆ ਉਦੋਂ ਫਿਰ ਬੇਈਮਾਨ, ਜਦੋਂ ਹਰਜਲੇ ਪਏ ਆ ਉਦੋਂ ਫਿਰ ਬੇਈਮਾਨ ਦੁਨੀਆ ਹੋ ਗਿਆ। ਤੇ ਮਾਂ ਜੀ ਤੁਹਾਡੇ ਪਿੰਡ ਮਸੀਤ ਹੈ ਸੀ? ਹਾਂ, ਸਾਡੇ ਪਿੰਡ ਮਸੀਤ ਹੈ ਸੀ ਕਿ ਸੱਕਾ ਸੀ, ਡਿਪਟੀ ਸੀ। ਅੱਛਾ, ਉਹ ਰਹਿੰਦਾ ਸੀ, ਹੁਣ ਉਹ ਰਹਿੰਦਾ ਕੋਟੇ। ਕਿੱਥੇ ਮਾਂ ਜੀ? ਕੋਟੇ। ਅੱਛਾ, ਕੋਟੇ। ਉਹ ਲਾਹੌਰ ਰਹਿੰਦਾ ਸੀ ਤੇ ਲਾਹੌਰੋਂ ਜਾਂਦੇ ਸੀ, ਅੰਮ੍ਰਿਤਸਰ ਵੀ ਰਹਿੰਦਾ ਸੀ, ਲਾਹੌਰ ਵੀ ਜਾਂਦੇ ਸੀ। ਉਹ ਬੜੇ ਸੌਖੇ ਸੀ, ਉਹਨਾਂ ਦਾ ਵੱਖਰਾ ਖੂਹ ਸੀ ਸੱਕਿਆਂ ਦਾ, ਤੇ ਉਹਨਾਂ ਮਸੀਤ ਬਣਾਈ ਸੀ। ਬਹੁਤ ਚੰਗੇ ਸੀ, ਉਹਨਾਂ ਦਾ ਖੂਹ ਵੱਖਰਾ ਸੀ, ਪਿਆਰੀ ਪੈਨਾ ਸਾਰਾ। ਮਸੀਤ 'ਚ ਨਮਾਜ਼ ਮੂਜ ਪੜ੍ਹਨੋਂ ਤਾਂ ਨਹੀਂ ਸਿੱਖ ਡੱਕਦੇ ਡੁੱਕਦੇ? ਨਹੀਂ, ਕੋਈ ਡੱਕਿਆ ਨਹੀਂ ਕਿਸੇ ਨੇ। ਤੇ ਮਾਂ ਜਦੋਂ ਲੋਹੜੀ ਜਾਂ ਵਿਸਾਖੀ ਹੁੰਦੀ ਸੀ, ਤੈਨੂੰ ਯਾਦ ਆ ਲੋਹੜੀ ਦਾ ਕੁਛ ਮਾਂ? ਹਾਂ ਬਹੁਤ। ਉਹ ਜਦੋਂ ਫੁੱਲੇ ਬਣਦੇ ਹੁੰਦੇ ਸੀ, ਗੁੜ ਤੇ ਫੁੱਲੇ ਬਣਦੇ ਸੀਗੇ, ਕੁੜੀਆਂ ਨੇ ਇਕੱਠੀਆਂ ਹੋ ਕੇ ਜਾਣਾ ਤੇ ਉਹਨਾਂ ਨੇ ਗੁੜ ਦੇ ਦੇਣਾ ਇਹਨਾਂ ਨਾਲ ਤੇ ਨਾਲ ਫੁੱਲੇ ਦੇ ਦੇਣੇ। ਹਾਂ, ਪਰ ਇਹ ਤਾਂ ਸਾਰਾ ਯਾਦ ਹੀ ਆ। ਵਿਸਾਖੀ ਦਾ ਵੀ ਯਾਦ ਆ? ਹਾਂ, ਵਿਸਾਖੀ ਤੇ ਖੇਡਦੇ ਹੁੰਦੇ ਸੀ ਖਰੇ ਕੀ। ਅੱਛਾ, ਤੇ ਮਾਂ ਗਿੱਧਾ ਗੁੱਧਾ ਪਾਉਂਦੀਆਂ ਹੁੰਦੀਆਂ ਸੀ ਕੁੜੀਆਂ? ਉਹ ਤੀਆਂ ਲੱਗਦੀਆਂ ਸੀ। ਅੱਛਾ, ਤੀਆਂ ਆ ਸਾਉਣ ਦਾ ਮਹੀਨਾ ਨਾ, ਸਾਉਣ ਦੇ ਮਹੀਨੇ 'ਚ ਜਿੰਨੀਆਂ ਐਤਵਾਰਾਂ ਆਉਣੀਆਂ ਓਨੀਆਂ ਤੀਆਂ ਲੱਗਣੀਆਂ ਉਹਨੇ ਤੇ। ਮਾਂ ਤੁਸੀਂ ਕਿੱਡੇ ਕੁ ਸੀ? 12-13 ਸਾਲਾਂ ਦੇ ਹੈਗੇ ਸੀ? ਜ਼ਿਆਦਾ ਸਮਾਂ, 15 ਕੁ ਸਾਲਾਂ। 15? ਤੁਸੀਂ ਜਾਂਦੇ ਸੀ ਉਹ ਤਾਂ ਆਪਣੀਆਂ ਸਹੇਲੀਆਂ? ਹਾਂ, ਜਾਂਦੇ ਸਾਂ, ਉੱਥੇ ਜਾਂਦੇ ਸਾਂ। ਅੱਛਾ, ਕੁੜੀਆਂ ਸਾਰੀਆਂ ਹੀ ਜਾਂਦੀਆਂ। ਉਦੋਂ ਆ ਨਹੀਂ ਸੀ ਲਾਂਡਾਸਤਾਨ ਜਿੱਦਾਂ ਦਾ ਹੁਣ ਵਾ ਪੁੱਤ। ਉਦੋਂ ਦੁਨੀਆ ਬਹੁਤ ਚੰਗੀ ਸੀ। ਅਸੀਂ ਤੇ ਵਿੱਚੇ ਕੁੜੀਆਂ ਵਿੱਚੇ ਮੁੰਡੇ ਅਸੀਂ ਖੇਡਦੇ ਹੁੰਦੇ, ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਦਾ ਆ ਜ਼ਮਾਨੇ ਦਾ ਕਿੱਦਾਂ। ਮੋਬਾਈਲ ਨਹੀਂ ਸੀ ਨਾ ਮਾਂ ਤੁਹਾਡੇ ਕੋਲ ਹੈਗਾ? ਕੁਛ ਨਹੀਂ। ਅੱਛਾ, ਕੁਛ ਨਹੀਂ, ਉਦੋਂ ਤਾਂ ਹੈ ਹੀ ਨਹੀਂ ਸੀ ਕੁਛ ਵੀ ਤੇ। ਅੱਛਾ ਮਾਂ, ਜਦੋਂ ਆਪਣੀ ਈਦ ਹੁੰਦੀ ਸੀ ਤੇ ਸਿੱਖ ਜਿਹੜੇ ਆ ਸਾਡੇ ਭਰਾ ਹੈਗੇ ਸੀਗੇ ਮੁਸਲਮਾਨਾਂ ਨਾਲ, ਉਹ ਈਦ ਤੇ ਆਉਂਦੇ ਜਾਂਦੇ ਸੀ ਇੱਕ ਦੂਜੇ ਦੇ? ਨਹੀਂ ਪੁੱਤ, ਉਹਨਾਂ ਦੀ ਵੱਖਰੀ ਗੱਲ ਹੁੰਦੀ, ਉਹਨਾਂ ਦੀ ਲੋਹੜੀ ਨਰਾਤੇ ਇਹੋ ਜਿਹੇ ਹੋਣੇ ਤੇ ਸਾਡੀ ਈਦ ਹੋਣੀ, ਸਬਰਾਤ ਹੋਣੀ, ਕੁਛ ਨਹੀਂ ਸੀ ਕਹਿੰਦੇ। ਤੰਗੀ ਤੇ ਕੋਈ ਨਹੀਂ ਸੀ ਨਾ? ਨਾ, ਕੋਈ ਤੰਗੀ ਨਹੀਂ ਸਾਨੂੰ ਦਿੱਤੀ ਕਿਸੇ ਨੇ। ਅੱਛਾ, ਹਾਂ, ਕੁਛ ਨਹੀਂ, ਆਉਂਦਿਆਂ ਤੀਕਰ ਸਾਨੂੰ ਤੰਗੀ ਨਹੀਂ ਦਿੱਤੀ। ਅੱਛਾ ਮਾਂ, ਤੁਹਾਡੇ ਅੱਬੇ ਦਾ ਨਾਂ ਕੀ ਸੀਗਾ? ਸਾਡੇ ਅੱਬੇ ਦਾ ਨਾਂ ਖੈਰਦੀਨ। ਖੈਰਦੀਨ? ਉਹਦਾ ਤੇ ਸਾਰੇ ਮੁਲਕ ਨੂੰ ਪਤਾ, ਉਹ ਤੇ ਅਸਤਬਾਜੀ ਚਲਾਉਂਦਾ ਸੀ। ਅੱਛਾ, ਅਸਤਬਾਜੀ ਜਿਹੜੀ ਚੱਲਦੀ ਨੇ, ਹਾਂਜੀ ਹਾਂਜੀ, ਉਹ ਸੀ ਸਾਰਿਆਂ ਨੂੰ ਪਤਾ ਉਹਦਾ। ਤੇ ਭਰਾ ਕਿੰਨੇ ਸੀ ਮਾਂ ਜੀ ਤੁਹਾਡੇ? ਮੇਰੇ ਭਰਾ 4। ਨਾਂ ਦੱਸੋ। ਇੱਕ ਨਾ ਖਦਾਬਸ਼ ਤੇ ਇੱਕ ਨਾ ਅਲੀ ਮੁਹੰਮਦ, ਇੱਕ ਨਾ ਵਲੀ ਮੁਹੰਮਦ, ਇੱਕ ਤੇ ਇੱਧਰ ਆਣ ਕੇ ਹੋਇਆ ਸੀ। ਅੱਛਾ, 3 ਉਧਰ ਸੀਗੇ? ਅਬਦੁਲ ਅਜੀਜ਼। ਹਾਂ, ਉਹ ਬਾਈ ਦਾ ਨਾਂ ਕੀ ਸੀਗੇ? ਖੈਰਦੀਨ ਦੇ 3 ਪੁੱਤ ਸੀਗੇ। ਉਹ ਮਾਂ ਜੀ ਹੁਣ ਸਰਲੀ ਵਾਲੇ ਜਿਹੜੇ ਆ ਨਾ, ਉਹ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਪਤਾ ਲੱਗੂ ਖੈਰਦੀਨ ਆਤਿਸ਼ਬਾਜ਼ੀ ਵਾਲਾ। ਉਹਨੂੰ ਬੜਾ ਪਤਾ ਪਿੰਡ ਨੂੰ ਸਾਡੇ ਨੂੰ। ਮਾਂ ਜੀ ਦੇ ਅੱਬੇ ਦਾ ਨਾਂ ਬੋਲਦਾ ਅਸਤਬਾਜ। ਠੀਕ ਹੈ, ਇੱਥੇ ਵੀ ਸਰਲੀ ਵੀ ਕਹਿੰਦੇ ਆ, ਵੀ ਸਰਲੀ ਸਾਡੀ। ਸਰਲੀ ਕਹਿੰਦਾ ਕੰਬੋ ਬੈਠੇ ਬੜੇ ਸਫਦਰ ਕੰਬੋ ਹੋਣੀ। ਹਾਂ, ਕੰਬੋ ਬੈਠੇ ਸਫਦਰ ਮਨਵਰ ਕੰਬੋ ਹੋਣੀ, ਮੇਰੇ ਬੜੇ ਯਾਰ ਆ ਸੁਲਤਾਨਪੁਰ ਦੇ। ਹਾਂ, ਸਰਲੀਆਂ ਦੇ। ਤੇ ਅਮਾ, ਕਦੀ ਤੂੰ ਇੰਜ ਹੋਇਆ ਸੀ ਕਿ ਅੰਮ੍ਰਿਤਸਰ ਗਈ ਸੀ ਆਪਣੇ ਅੱਬੇ ਨਾਲ ਜਾਂ ਅੰਮੀ ਨਾਲ? ਨਹੀਂ ਪੁੱਤ, ਮੈਂ ਨਹੀਂ ਗਈ, ਐਵੇਂ ਮੈਂ ਝੂਠ ਮਾਰਾਂ, ਮੈਂ ਨਹੀਂ ਸੀ ਗਈ। ਸਾਡਾ ਅੱਬਾ ਸਮਾਨ ਸਮੂਨ ਲੈਣ ਜਾਂਦਾ ਸੀ, ਕੰਮ ਜਿਹੜਾ ਕਰਦਾ ਸੀ,
ਤੇ ਉਹ ਹੀ ਆ ਜਾਂਦਾ ਸੀ ਅਸੀਂ ਜੰਡਿਆਲੇ ਚਲ ਜਾਂਦਾ, ਜੰਡਿਆਲਾ ਵੀ ਸਾਡੇ ਲਾਗੇ ਆਹੋ 5 ਜੰਡਿਆਲਾ ਨੇੜੇ ਸੀ ਹਾਂ। ਤੁਹਾਡੇ। ਜੰਡਿਆਲੇ ਜਾਂਦਾ ਸੀ ਤੁਹਾਡਾ ਕੈਰਦੀਨ? ਨਹੀਂ ਉਹ ਅੰਬਰਸਰ ਜਾਂਦਾ ਸੀ। ਅੰਮ੍ਰਿਤਸਰ ਵੀ ਜਾਂਦਾ ਸੀ। ਹਾਂ ਤੇ ਮਾਂ ਨਾਲ ਦੇ ਹੋਰ ਕਿਸੇ ਪਿੰਡਾਂ ਦੇ ਨਾਂ ਯਾਦ ਆ ਤੈਨੂੰ? ਯਾਦ ਹੀ ਅੱਗੇ ਤੁਹਾਨੂੰ ਮੈਂ ਦੱਸਿਆ ਨੇ। ਹੂੰ। ਤਖਤੂ ਚੱਕ ਸੀਗਾ, ਫਿਰ ਵੈਰੋਵਾਲ ਜਿਹੜਾ ਸੀ ਉਹ ਠਾਣਾ ਸੀ ਉੱਥੇ। ਹਾਂ। ਉੱਥੇ ਆਹ ਨਸੰਸ ਹੁੰਦਾ ਸੀ ਨਾ, ਜਿਹੜਾ ਅਸੀਂ ਅਸਤਪਾਲੀ ਬਣਾਉਂਦਾ ਸੀ ਨਾ ਮੇਰਾ ਅੱਬਾ, ਉਹ ਨਸੰਸ ਹੁੰਦਾ ਸੀ, ਉੱਥੇ ਤਾਰਨ ਜਾਂਦਾ ਹੁੰਦਾ ਸੀ ਵੈਰੋਵਾਲ। ਇੱਕੋ ਬੱਸ ਜਾਂਦੀ ਹੁੰਦੀ ਸੀ, ਸਵੇਰ ਨੂੰ ਜਾਣੀ ਤੇ ਸ਼ਾਮ ਨੂੰ ਆਉਣੀ। ਆਹ ਉਹ ਤੁਰਨ ਦੇ ਪਿੰਡ ਅਸੀਂ 10-10 ਕੋ ਪਿੰਡਾਂ ਤੁਰ ਕੇ ਚੱਲ ਜਾਣਾ। ਦੁਨੀਆ ਤਾਕਤ ਵਾਲੀ ਸੀ, ਹੁਣ ਵਾਲੀ ਤੇ ਨਹੀਂ ਨਾ ਦੁਨੀਆ। ਮਾਂ ਕਰਤਾਰ ਸਿੰਘ ਦਾ ਤੇ ਤੁਹਾਨੂੰ ਨਾਂ ਯਾਦ ਹੈ, ਹਾਂਜੀ। ਹੋਰ ਕਿਸੇ ਸਰਦਾਰ ਦਾ ਨਾਂ ਯਾਦ ਆ ਸਰਲੀ ਦੇ ਦਾ? ਹੋਰ ਜਿਹੜੇ ਗਲੀ ਦੇ ਸੀਗੇ ਉਹਨਾਂ ਦਾ ਯਾਦ ਹੀ ਆ, ਤਾਰਾ ਸੋਂ, ਸ਼ਿੰਗਾਰਾ, ਸ਼ਿੰਗਾਰਾ, ਵਧਾਵਾ, ਇਹੋ ਜਿਹੇ ਹੁਣ ਸਾਡੇ ਹੁੰਦੇ ਸੀ ਗਲੀ ਦੇ ਵਿੱਚ। ਅੱਛਾ। ਜਸਵੰਤ, ਉਹਨਾਂ ਦੇ ਨਾਂ ਹੀ ਇਦਾਂ ਦੇ ਹੁੰਦੇ ਹਾਂ, ਸੀ। ਜਸਵੰਤ। ਇਹੋ ਜਿਹੇ ਨਾਂ ਹੁੰਦੇ ਸੀ ਉਹਨਾਂ। ਤੇ ਉਹਨਾਂ ਦੀ ਕੋਈ ਮਾਂ ਭੈਣ ਦਾ ਨਾਂ ਤੁਹਾਨੂੰ ਯਾਦ ਆ ਦਾਰੇ ਕਰਤਾਰੇ ਹੋਣਾ ਦੀਆਂ? ਹਾਂ, ਉਹਨਾਂ ਦੀ ਮਾਂ ਦਾ ਨਾਂ, ਇੱਕ ਦਾ ਭੈਣ ਦੇ ਨਾਂ ਮਿੰਦਰੋ ਸੀ, ਮਿੰਦਰੋ। ਮਾਂ ਦਾ ਨਾਂ ਭੁੱਲ ਗਿਆ, ਤੇ ਇੱਕ ਨਾਂ ਪ੍ਰਕਾਸ਼ੋ ਸੀ। ਹਾਂ, ਪ੍ਰਕਾਸ਼ੋ। ਹਾਂ। ਇਹ ਜਿੰਨੀ ਕਿ ਮੇਰੀ ਜਾਣਕਾਰੀ ਹੈ ਉਹਦੇ ਮੁਤਾਬਕ ਇਹ ਹੈ ਕਿ ਜਦ ਪਾਕਿਸਤਾਨ ਬਣਿਆ, ਅੰਮ੍ਰਿਤਸਰ ਨੇੜੇ ਹੈਗਾ ਬਿਲਕੁਲ ਬਾਰਡਰ ਤੋਂ ਪਰੇ, ਤਾਂ ਬਹੁਤ ਜ਼ਿਆਦਾ ਜਿਹੜੀ ਵੱਢ ਵਢਾਂਗਾ ਹੋਇਆ ਉਹ ਇੱਧਰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਫਿਰ ਅੰਦਰ ਤੱਕ ਆਪਾਂ ਜਾਂਦੇ ਹਾਂ, ਦੁਆਬੇ ਦੇ ਸ਼ਹਿਰਾਂ ਤੱਕ, ਹੁਸ਼ਿਆਰ ਜਲੰਧਰਪੁਰ ਤੱਕ, ਜਾਂ ਮਾਲਵੇ ਦੇ ਸ਼ਹਿਰਾਂ 'ਚ ਲੁਧਿਆਣੇ ਤੱਕ। ਪਰ ਸਾਡੇ ਇਹ ਅੰਮ੍ਰਿਤਸਰੀਆਂ ਦੇ ਅੱਜ ਵੀ ਇਹ ਕਨਸੈਪਟ ਹੈ ਕਿ ਜ਼ਿਆਦਾ ਗੁੱਸੇ ਵਾਲੇ ਆ, ਜ਼ਿਆਦਾ ਜਸ਼ੀਲੇ ਆ। ਇਹ ਸਾਡੇ ਅੰਮ੍ਰਿਤਸਰ ਦੇ ਉੱਧਰ ਹੋ ਜਾਂਦਾ ਨਾ, ਪਾਕਿਸਤਾਨ ਅੰਮ੍ਰਿਤਸਰ, ਫਿਰ ਨਹੀਂ ਸੀ ਆ ਕੁਛ ਹੋਣਾ ਇੰਨਾ। ਮਾਂ ਤੂੰ ਆਉਣਾ ਸੀ ਫਿਰ ਇੱਧਰ? ਫਿਰ ਅਸੀਂ ਕਿੱਥੇ ਆਉਣਾ ਸੀ। ਬੜਾ ਪਿਆਰ ਆਉਂਦਾ, ਯਾਦ ਆਉਂਦਾ ਸਰਲੀ? ਆਉਂਦਾ ਯਾਰ। ਮਾਂ ਜਿੱਥੇ ਕਹਿੰਦੇ ਆ ਬੰਦਾ ਬਚਪਨ 'ਚ ਖੇਡਿਆ ਹੋਵੇ, ਜਿੱਥੇ ਏਦਾਂ ਹੀ ਆ ਮਾਂ ਸਟਾਪੂ ਖੇਡਦੀ ਹੋਵੇਂਗੀ ਛੋਟੀ ਹੁੰਦੀ? ਨਹੀਂ ਪੁੱਤ, ਤੇ ਖੇਡ ਬੱਚੇ ਜਿਵੇਂ ਖੇਡਦੇ, ਆਪਣੇ ਕੰਮ 'ਚ ਹੀ ਲੱਗੇ ਰਹੀਦਾ ਤਾਂ ਸੀ। ਕਿੰਨਾ ਕੁ ਯਾਦ ਆਉਂਦਾ ਆਪਣਾ ਪਿੰਡ? ਹੁਣ ਦਿਲ ਕਰਦਾ ਜਾਣ ਨੂੰ? ਸਰਲੀ ਜਾਣ ਨੂੰ ਦਿਲ ਕਰਦਾ? ਹੁਣ ਉੱਥੇ ਕੀ ਹੈ ਸਾਡਾ? ਕੁਛ ਨਹੀਂ, ਪਰ ਯਾਦ ਤੇ ਹੁੰਦਾ ਨਾ, ਉੱਥੇ ਅੱਬਾ ਸੀ, ਅੰਮੀ ਸੀ। ਅੱਬਾ ਮੀ ਇੱਧਰ ਆ ਕੇ ਫੌਤ ਹੋਏ ਨੇ। ਇੱਧਰ ਆ ਕੇ ਫੌਤ ਹੋਏ? ਮੈਂ ਸਰਲੀ। ਸਰਲੀ ਜੀ। ਹਾਂ, ਉਧਰ ਵੀ ਸਰਲੀ ਸੀ, ਇੱਧਰ ਵੀ ਉੱਧਰ ਸਰਲੀ ਵੀ ਹੈ। ਸਰਲੀ। ਇਹ ਸਾਡੇ ਲੋਕ ਇੱਧਰ ਦੇ ਹੁੰਦੇ ਹੀ ਇੱਥੇ ਤੇ ਇੱਧਰੋਂ ਇੱਧਰ ਜਾਣ ਲੱਗੇ ਮਾਰਦੇ ਸੀ। ਤੇ ਜਦੋਂ ਅਸੀਂ ਆਏ ਨਾ, ਸਾਨੂੰ 3 ਰਾਤਾਂ 3 ਦਿਨ ਤੋਂ ਛੱਡਿਆ ਜਲੰਧਰ ਦੇ ਜ਼ਿਲ੍ਹੇ 'ਚੋਂ। ਤੇ ਉਹਨਾਂ ਨੇ ਨਾ, ਇੱਕ ਉਹਨਾਂ ਦਾ ਅੱਛਾ ਬੰਦਾ ਸੀ ਤੇ ਇੱਕ ਮਿਲਟਰੀ ਵਾਲੇ, ਮਿਲਟਰੀ ਵਾਲੇ, ਇੱਕ ਸਾਡਾ, ਏਦਾਂ ਸਾਨੂੰ ਰਲ ਕੇ ਨਗਾਇਆ ਉਹਨਾਂ ਨੇ। ਤੇ ਮਾਂ ਤੁਸੀਂ ਆਉਂਦਿਆਂ ਰਸਤੇ 'ਚ ਲਾਸ਼ਾਂ ਲੂਸ਼ਾਂ ਵੇਖੀਆਂ? ਓਏ ਹਾਏ, ਕੀ ਪੁੱਛਣਾ। 3 ਮੀਲਾਂ 'ਚ ਤੇ ਕਾਫਲਾ ਮਰਿਆ ਸੀ, ਦੰਦੇ ਲੱਗੇ ਸੀ। ਟਾਂਗਰਿਆਂ ਦਾ ਸੁਣਿਆ ਹੁਣ, ਸੱਜਲ ਵੱਡੀ ਟਾਂਗ ਦਾ ਜਿਹੜਾ ਚੜ੍ਹ ਕੇ ਚੜ੍ਹਦਾ ਸੀ ਅੰਬਰਸਰ ਨੂੰ, ਉਹ ਤੇ 3 ਮੀਲ ਦੁਨੀਆ ਇੰਨੀ ਮਰੀ ਸੀ ਨਾ, ਬਹੁਤ। ਉਹਨਾਂ ਕਾਫਲਾ ਹੀ ਮਾਰ ਸੁੱਟਿਆ ਮੁਸਲਮਾਨਾਂ ਦਾ? ਪਹਿਲਾਂ ਸਾਡੇ ਪਿੰਡਾਂ ਦਾ ਕਾਫਲਾ ਆ ਗਿਆ ਨਾ। ਅੱਛਾ। ਅਸੀਂ ਜਲੰਧਰ 'ਚ ਹਾਂ, ਅਸੀਂ ਜਲੰਧਰੋਂ ਆਏ ਹਾਂ। ਮੇਰੇ ਨਾਨਕੇ ਸੀ, ਮੇਰੇ ਅੱਬੇ ਆਖਿਆ ਉੱਧਰ ਚੱਲ ਜਾਓ, ਅੱਛਾ। ਇੱਧਰ ਹਿੰਦੁਸਤਾਨ ਬਹੁਤਾ ਤੇ ਗੰਦਾ। ਜਲੰਧਰ 'ਚ ਨਾਨਕਿਆਂ ਦਾ ਕਿਹੜਾ ਪਿੰਡ ਸੀ? ਉੱਧਰ ਖੱਸਣ। ਖੱਸਣ। ਅੱਛਾ, ਤੁਸੀਂ ਨਾਨਕੇ ਚਲੇ ਗਏ, ਤੁਹਾਡੇ ਅੱਬੇ ਨੇ ਕਿਹਾ ਵੀ ਹਾਂ। ਇੱਥੇ ਬਹੁਤਾ ਵੱਢ ਟੁੱਕ ਹੋਣ ਡਿਆ, ਤੁਸੀਂ ਜਲੰਧਰ ਚਲ ਜਾਓ। ਚਲੇ ਜਾਓ, ਖੱਸਣ। ਬੱਚੀਆਂ ਫੜਦੇ ਸੀ ਕੁੜੀ ਜਾਵੇ। ਤੇ ਉਹ ਫਿਰ ਮੁੜ ਕੇ ਉੱਧਰ ਚਲ ਗਏ, ਅਸੀਂ ਉੱਧਰੋਂ ਆਏ। ਮੇਰਾ ਅੱਬਾ ਪਹਿਲਾਂ ਆ ਗਿਆ ਸੀ ਮਗਿਆਣੇ ਸ਼ਹਿਰ 'ਚ। ਅੱਛਾ। ਅਸੀਂ ਮਗਿਆਣੇ 'ਚ 3 ਸਾਲ ਰਹਿ ਕੇ ਆਏ ਹਾਂ। ਝੰਗ ਦੇ ਨਾਲ ਮਗਿਆ? ਝੰਗ ਦੇ ਨਾਲ। ਸ਼ੋਰਕੋਟ ਮੇਰੀ ਫੁੱਫੀ ਦੀ ਨੂੰਹ ਵਿਆਹ ਕੇ ਖੜੀ ਸ਼ੋਰਕੋਟੋਂ ਅਸੀਂ। ਮਾਂ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਤੋਂ ਪਾਕਿਸਤਾਨ ਬਣਿਆ, ਤੁਸੀਂ ਸਰਲੀ ਤੋਂ ਨਹੀਂ, ਤੁਸੀਂ ਪਿੱਛੋਂ ਖੱਸਣ ਤੋਂ ਆਏ ਸੀ? ਅਸੀਂ ਉੱਥੋਂ ਆਏ ਹਾਂ, ਖੱਸਣ ਤੋਂ ਟੁਰੇ? ਖੱਸਣ ਤੋਂ ਟੁਰੇ ਪਲਾਥਾਂ। ਹਾਂ, ਤੇ ਮਾਂ ਪੈਦਲ ਹੀ ਆਉਂਦੇ ਰਹੇ? ਪੈਦਲ। ਮਰ ਗਈਆਂ 2-3 ਮੇਰੀਆਂ ਭੈਣਾਂ ਰਾਜ ਤੁਰ ਤੁਰ ਕੇ। 2 ਤੋਰ ਹੀ ਛੱਡਿਆ ਭੁੱਖਿਆਂ ਧਰਿਆਂ ਨੂੰ। ਮਾਂ ਟ੍ਰੇਨ ਤੇ ਨਹੀਂ ਬੈਠੇ ਤੁਸੀਂ ਆ ਕੇ? ਨਾ, ਲਾਹੌਰੋਂ ਬੈਠੇ ਆ, ਛਿਕੜਾ ਜਿਹਾ ਸੀਗਾ, ਤੇ ਉਹ ਤੇ ਫਿਰ ਜੰਗ ਗਏ ਆ ਮਗਿਆਣੇ ਵੱਲ ਨੂੰ? ਮਗਿਆਣਾ ਉਹ ਛਟਿਆਣਾ ਤੇ ਚੜਾ ਸੀ, ਸ਼ੋਰਕੋਟ ਨੂੰ ਗਏ ਨਾ ਅਸੀਂ। ਮਾਂ ਤੁਸੀਂ ਉਹ ਜਦੋਂ ਯਾਦ ਆਉਂਦਾ ਕਿ ਤੁਸੀਂ ਆ ਰਹੇ ਜੇ ਤੇ ਤੁਹਾਡੇ ਇੱਧਰ ਉੱਧਰ ਲਾਸ਼ਾਂ ਪਈਆਂ ਆ ਬੇਕਫਨ, ਕਿਸੇ ਨੂੰ ਕਬਰ 'ਚ ਨਹੀਂ ਪਾਇਆ, ਕਿਸੇ ਨੂੰ ਕਫਨ ਨਹੀਂ ਦਿੱਤਾ, ਉਂਝ ਪਈਆਂ। ਆ ਨਵੀਂ ਨਸਲ ਨੂੰ ਕੀ ਪਤਾ ਪਾਕਿਸਤਾਨ ਕਿੰਜ ਬਣਿਆ? ਨਹੀਂ, ਇਹਨਾਂ ਨੂੰ ਕੀ ਪਤਾ। ਬਾਬਾ ਨਜਮੀ ਯਾਦ ਆ ਗਏ ਜੀ, ਸੀਨੇ ਦੇ ਵਿੱਚ ਬਲਮਾਂ ਟੁੱਟੀਆਂ, ਕਲਮ ਹੋਏ ਸਿਰ ਕਲਮਾਂ ਟੁੱਟੀਆਂ।
ਇੱਜ਼ਤ ਵਾਲੀ ਟਾਹਣੀ ਉੱਤੋਂ ਅਜ਼ਰਾ ਰਜ਼ੀਆ ਸਲਮਾ ਟੁੱਟੀਆਂ ਤਾਂ ਜਾ ਕੇ ਆ ਮੌਕਾ ਬਣਿਆ ਖੂਹਾਂ ਦੇ ਵਿੱਚ ਛਾਲਾਂ ਪਾਕਿਸਤਾਨ ਤੇ ਮਾਰੀਆਂ ਸੌਖਾ ਕੁੜੀਆਂ ਨੇ ਕੁੜੀਆਂ ਨੇ ਖੂਹਾਂ 'ਚ ਛਾਲਾਂ ਮਾਰੀਆਂ ਮਾਰ ਦਿੱਤੀਆਂ ਇੱਜ਼ਤ ਬਚਾਉਣ ਵਾਸਤੇ ਤੇ ਮਰਨਾ ਤੇ ਫੇਰ ਵੀ ਆ ਹੋ ਬਹੁਤ ਬਵਾਲ ਹਾਲਾਤ ਸਹੀ ਨਹੀਂ ਸੀ ਮਾਂ ਫਿਰ ਇਹ ਸੀ ਕਿ ਜਿਹੜੇ ਪਰਿਓਂ ਵੀ ਆਉਂਦੇ ਸੀ ਨਾ ਆਉਂਦੇ ਤੇ ਅੰਮ੍ਰਿਤਸਰ ਥਾਣੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਹੀ ਬਹੁਤਾ ਕਤਲੋਗਾਰਤ ਹੁੰਦਾ ਸੀ ਨਹੀਂ ਪੁੱਤ ਸਾਨੂੰ ਇੰਨਾ ਨਹੀਂ ਹੋਇਆ ਇਹ ਪਤਾ ਕਿਉਂ ਰਲ ਕੇ ਲਗਾਇਆ ਇਧਰੋਂ ਹੋ ਜਾਂਦੇ ਸੀ ਸਿੱਖ ਐ ਸਰਦੀ ਦੇ ਵੀ ਸਿੱਖ ਸੀ ਉੱਥੋਂ ਦੇ ਅੱਛਾ ਇਹਨਾਂ ਪਿੰਡਾਂ ਦੇ ਐਨੂੰ ਜਾਂਦੇ ਸੀ ਤੇ ਅਸੀਂ ਉਧਰੋਂ ਆਉਂਦੇ ਸਾਂ ਰਲ ਕੇ ਲਗਾਇਆ ਉਹਨਾਂ ਨੇ। ਅੱਛਾ ਮਾਂ ਤੂੰ ਕਹਿੰਦੀ ਹੈ ਕਿ ਮੁਸਲਮਾਨ ਬਹੁਤ ਮਰੇ ਸਿੱਖ ਵੀ ਮਰੇ ਤੁਸੀਂ ਵੇਖੇ ਅਸੀਂ ਸਿੱਖ ਨਹੀਂ ਮਰਿਆ ਕੋਈ ਵੇਖਿਆ ਕੋਈ ਤਾਂ ਆਪਸ ਵਿੱਚ ਲੜਾਈ 'ਚ ਮਰੇ ਹੋਣਗੇ ਨਹੀਂ ਜਦੋਂ ਪਾਕਿਸਤਾਨ ਬਣਿਆ ਉਦੋਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਤੁਸੀਂ ਨਹੀਂ ਵੇਖੇ ਮੈਂ ਨਹੀਂ ਵੇਖੀ। ਅੱਛਾ ਜਿਹੜੇ ਸੀ ਤਾਂ ਮੁਸਲਮਾਨ ਕਈ ਜਲਵਾਣੇ ਸੀ ਮਾਰ ਦਿੰਦੇ ਸੀ ਕਿ ਜਦੋਂ ਲੜਾਈ ਹੁੰਦੀ ਸੀ ਅਗਲੇ ਉਹਨਾਂ ਨੂੰ ਵੀ ਮਾਰ ਦਿੰਦੇ ਸੀ ਹਾਂ ਸਾਡੇ ਪਿੰਡ ਦਾ ਭਾਈ ਸੀਗਾ ਉਹਨੂੰ 2 ਮਾਰ ਕੇ ਆਇਆ ਸੀ ਏਦਾਂ ਉਹ ਵੀ ਪੈ ਜਾਂਦੇ ਸੀਗੇ ਹਾਂ ਅੱਛਾ ਦੋਵੇਂ ਪਾਸੇ ਹੀ ਹੁੰਦਾ ਤੁਸੀਂ ਉਹ ਵੀ ਮਾਰਦੇ ਜਦੋਂ ਉਹਨਾਂ ਦਾ ਦਾ ਲੱਗ ਗਿਆ ਉਹ ਵੀ ਮਾਰਦੇ ਨਹੀਂ ਉਹਨਾਂ ਦਾ ਬਹੁਤਾ ਸੀ ਉਹਨਾਂ ਦੇ ਤੇ ਘੋੜੀਆਂ ਦੇ ਉੱਤੇ ਆਉਂਦੇ ਸੀ ਇਸ ਤਰ੍ਹਾਂ ਆ ਤਲਵਾਰਾਂ ਲੈ ਕੇ ਫਰਕ ਉਹੀ ਸੀ ਪਾਵਰ ਦਾ ਫਰਕ ਸੀ ਸਾਡੀ ਗਾਂ ਤੇ ਬੱਚਾ ਸੀ ਤੇ ਮੇਰੇ ਬਨੇ ਬਾਹਰ ਚਾਰਨਾ ਤੇ ਉਹਨਾਂ ਨੇ ਆਖਣਾ ਬਾਬੇ ਨੂੰ ਫੜਾ ਤੇ ਸਰਦਾਰ ਜੀ ਮੈਂ ਤੇ ਚੂੜਾ ਹਾਂ ਮੈਂ ਕਿਹੜਾ ਮੁਸਲਮਾਨ ਚੂੜਾ ਬਣ ਕੇ ਆਂਦਾ ਮੈਂ ਸੇ ਹਰਿਆ ਤੇ ਜਾਨ ਬਚਾਉਣ ਲਈ ਜਾਨ ਬਚਾਉਣ ਨੂੰ ਤਾਂ ਅੱਲਾ ਦਾ ਹੁਕਮ ਆ ਜਾਨ ਬਚਾਓ ਤੁਸੀਂ ਭਾਂ ਇਹ ਸਾਡੇ ਜਿੰਨੇ ਵੇਖਣ ਵਾਲੇ ਆ ਇਹ ਵੇਖੋ ਕਿ ਸਦੀਆਂ ਤੋਂ ਮੁਸਲਮ ਸਿੱਖ ਭਾਈਚਾਰਾ ਸੀ ਇੱਕ ਦੂਜੇ ਦੇ ਨਾਲ ਜਿਵੇਂ ਮਾਂ ਜੀ ਵੀ ਅੱਜ ਸਾਡੀ ਜਾਣਕਾਰੀ 'ਚ ਵਾਧਾ ਕੀਤਾ ਕਿ ਇਕੱਠੇ ਰਹਿੰਦੇ ਸੀ ਵਸਦੇ ਸੀ ਕੋਈ ਘਾਟਾ ਵਾਧਾ ਨਹੀਂ ਸੀ ਐਸਾ ਇੱਕ ਮਾਹੌਲ ਬਣਿਆ ਸੀ ਜਿੱਦਾਂ ਆਪਾਂ ਖਾ ਲੈਣਾ ਕਰਨਾ ਰਹਿਣਾ ਇੱਕੋ ਥਾਂ ਤੇ ਠੀਕ ਹੈ ਜਾਂ ਕੰਮ ਸਾਰੇ ਕੁੜੀਆਂ ਨੇ ਪੀਦੇ ਹੁੰਦਾ ਨਾ ਕੁੜੀਆਂ ਜਿਹੜੇ ਕੱਟਣ ਕਢਾਉਣ ਹਾਂ ਤ੍ਰਿੰਜਣ 'ਚ ਮਾਂ ਸੂਤ ਕੱਤਦੀਆਂ ਸੀ ਇੱਕੋ ਥਾਂ ਤੇ ਕਰ ਰਹਿਣਾ ਉਹ ਨਹੀਂ ਕੋਈ ਫਰਕ ਨਹੀਂ ਸੀ ਵੱਧ ਸੀ ਉਹ ਸਗੋਂ ਮੁਸਲਮਾਨਾਂ ਨਾਲੋਂ ਵੱਧ ਸੀ ਹਾਂ ਮੁਸਲਮਾਨ ਭਾਈਚਾਰੇ ਨਾਲੋਂ ਸਿੱਖ ਮੁਸਲਮ ਭਾਈਚਾਰਾ ਵਧੀਆ ਸੀ ਆਖਣਾ ਨਾ ਕਿਸੇ ਨੂੰ ਵੀ ਚੱਲ ਤੇਰੀ ਬੱਚੀ ਜਵਾਨ ਤੇ ਆਖਣਾ ਅੱਛਾ ਭਾਈ ਮੈਂ ਕਰ ਲੈਣਾ ਦੂਜੇ ਦੀ ਲੋੜ ਸਾਨੂੰ ਦੱਸ ਕਿਸੇ ਉਹਨੇ ਦੇ ਚੌਲ ਕਿਸੇ ਉਹਨੇ ਦੇ ਦੇਣੇ ਕਿਤੇ ਕੱਪੜਾ ਲੀੜਾ ਸਾਰਾ ਕੁਝ ਦੇ ਕੇ ਧੀ ਬੂਹੇ ਉਠਾ ਦਿੰਦੇ ਸੀ ਧੀ ਸਾਂਝੀ ਸੀ ਸਾਰਿਆਂ ਦੀ ਆਖਣਾ ਉਹ ਮੇਰੀ ਧੀ ਆ ਉਹ ਮੇਰਾ ਜਵਾਈ ਅੱਜ ਕਿਸੇ ਨੂੰ ਕਹੋ ਏਦਾਂ ਹੀ ਕਰਦੇ ਸੀ ਇਹ ਅਣਖੀ ਰੀਤਾਂ ਸੀ ਸਾਡੇ ਪੰਜਾਬ ਬਹੁਤ ਚੰਗੇ ਸੀ ਬਹੁਤ ਚੰਗਾ ਪੰਜਾਬ ਦਾ ਹੁਸਨ ਸੀ ਇਹ ਰੀਤਾਂ ਸਿਆਲ ਆਉਣਾ ਉਹਨਾਂ ਨੇ ਰੋਹ ਵੀ ਦੇ ਦੇਣੀ ਜੇ ਅਸੀਂ ਕਿਲੋ ਚੌਲ ਮਾੜਿਆਂ ਤੇ ਬਜਾਏ ਨੇ ਖਾਣਾ ਰੱਖ ਰਿੰਨ ਕੇ ਤੇ ਖਾਓ ਹੁਣ ਤੇ ਵਕਤ ਹੀ ਨਹੀਂ ਰਿੰਨ ਕੇ ਮਾਂ ਖਾਓ ਚੌਲ ਦੇ ਦੇਣੇ ਤੇ ਰੋਹ ਦੇ ਦੇਣੀ ਆਖਣਾ ਖੀਰ ਪਕਾਓ ਰਿੰਨ ਕੇ ਖੀਰ ਪਕਾਓ ਤੇ ਖਾਓ ਚੰਗੇ ਸੀ ਪੁੱਤ ਬਹੁਤ ਸਾਡੇ ਨਾਲ ਤੇ ਚੰਗੇ ਸੀ ਬੜੇ ਅੱਛਾ ਮਾਂ ਜੀ ਉਹ ਉੱਥੇ ਜਿਹੜੇ ਸਰਲੀ 'ਚ ਬੈਠੇ ਆ ਤੁਹਾਨੂੰ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਨਾ ਅਸੀਂ ਪੁੱਤ ਕੌਣ ਹੈ ਰਹਿ ਗਿਆ ਕੋਈ ਉੱਥੇ ਨਹੀਂ ਖੈਰਦੀਨ ਦਾ ਮੈਂ ਦੱਸਦਾ ਖੈਰਦੀਨ ਦਾ ਤੁਹਾਡੇ ਵਲੀ ਮੁਹੰਮਦ ਅਲੀ ਮੁਹੰਮਦ ਦਾ ਵੀ ਦੱਸਦਾ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਅਸਤਬਾਜ਼ੀ ਦਾ ਕੰਮ ਕਰਦਾ ਸੀ ਨਹੀਂ ਖੈਰਦੀਨ ਦਾ ਤਾਂ ਸਾਰੇ ਮੁਲਕ ਨੂੰ ਪਤਾ ਜੱਗ ਜਾਣਦਾ ਕਿ ਤੇ ਬਾਈ ਪਤਾ ਲੱਗ ਜਾਣਾ ਉੱਥੇ ਕਿ ਤੇ ਉਹਨਾਂ ਨੇ ਕਹਿਣਾ ਵੀ ਖੈਰਦੀਨ ਦੀ ਧੀ ਜੀਜਾਂ ਮਾਂ ਉਹ ਜਿਹੜੇ ਮੇਰੇ ਨਾਲ ਰਾਬਤਾ ਕਰਨਗੇ ਸਰਲੀ ਵਾਲੇ ਮੇਰੇ ਬਾਈ ਨੋਟ ਕਰ ਲਓ ਅੰਮ੍ਰਿਤਸਰ ਤੋਂ ਮੇਰੇ ਨਾਲ ਰਾਬਤਾ ਕਰਿਓ ਮਾਂ ਜੀ ਨਾਲ ਤੁਹਾਡੀ ਗੱਲ ਵੀ ਕਰਵਾ ਦਾਂਗੇ ਮਿਹਰਬਾਨੀ ਸ਼ੁਕਰੀਆ ਜਨਾਬ ਦੇਖਣ ਵਾਲਿਆਂ ਦਾ ਵੀ ਤੇ ਮਾਂ ਜੀ ਦਾ ਵੀ ਅਸੀਂ ਟਾਈਮ ਲਿਆ ਤੇ ਸਾਡਾ ਸਰਮਾਇਆ ਹੈ ਇਹ ਪੀੜ੍ਹੀ ਜਿਹੜੀ ਹੈ ਸਾਨੂੰ ਅਸਲ ਦੁੱਖ ਅਸਲ ਤਸਵੀਰ ਉਸ ਵੇਲੇ ਦੀ ਜਦ ਵੀਰਾਂ ਕੋਲੋਂ ਵੀਰਾਂ ਨੂੰ ਵੀਰਾਂ ਨਾਲ ਲੜਾਇਆ ਗਿਆ ਲੜੇ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਅੱਲਾਹ ਪਾਕ ਅੱਗੇ ਦੁਆ ਹੈ ਕਿ ਰੱਬ ਸੋਹਣਾ ਇਹਨਾਂ ਬਜ਼ੁਰਗਾਂ ਦਾ ਸਾਇਆ ਜ਼ਿਆਦਾ ਦੇਰ ਤੱਕ ਸਾਡੇ ਸਿਰ ਤੇ ਕਾਇਮ ਰੱਖੇ ਔਰ ਅਸੀਂ ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਤੱਕ ਪਹੁੰਚਾ ਸਕੀਏ ਜਿਉਂਦੇ ਵਾਸਤੇ ਰਹੋ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ